ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੇ ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫ਼ੋਨ ਨੰਬਰ ਹੈ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮੋਟ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ CBI ਦੀ ਲੜਾਈ ਦੀ ਜੋ ਸੜਕ ਤੱਕ ਪਹੁੰਚ ਗਈ ਆ ਤੇ ਉਧਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਸੁਣਵਾਈ। ਬਿਲਕੁਲ ਜੀ, ਐਕਚੁਅਲੀ ਇਹ ਜੋ ਕੁਛ ਚੱਲ ਰਿਹਾ ਜੀ, ਜਿਹਨੂੰ ਪਿੰਜਰੇ ਦਾ ਤੋਤਾ ਪਹਿਲਾਂ ਕਹਿੰਦੇ ਸੀਗੇ, ਉਹ ਪਿੰਜਰਾ ਹੀ ਜਿਹੜਾ ਜੀ ਉਹ ਹਿੱਲਣ ਲੱਗ ਗਿਆ ਇਸ ਵੇਲੇ। ਔਰ ਇਹਦੇ ਉੱਤੇ ਪਹਿਲੇ ਦਿਨ ਜਿਹੜੇ ਜੀ ਜ਼ਰੂਰ ਫਾਈਨੈਂਸ ਮਿਨਿਸਟਰ ਜਿਹੜਾ ਜੀ ਉਹ ਬੋਲੇ। ਹਾਲਾਂਕਿ ਫਾਈਨੈਂਸ ਮਿਨਿਸਟਰ ਦਾ ਇਹ ਹੈ ਹੀ ਨਹੀਂ ਗਾ ਅਧਿਕਾਰ ਖੇਤਰ, ਇਹ ਤਾਂ ਪ੍ਰਾਈਮ ਮਿਨਿਸਟਰ ਆਫਿਸ ਦੇ ਅੰਡਰ ਆਉਂਦੀ ਆ, ਪ੍ਰਾਈਮ ਮਿਨਿਸਟਰ ਦੇ ਅੰਡਰ ਜਿਹੜਾ ਜੀ ਆਉਂਦੀ। ਪਰ ਪ੍ਰਾਈਮ ਮਿਨਿਸਟਰ ਬੋਲਦੇ ਨਹੀਂ ਕਿਸੇ ਵੀ ਇਸ਼ੂ ਦੇ ਉੱਤੇ, ਉਹ ਚੁੱਪ ਕਰਕੇ ਲੰਘ ਜਾਣਾ ਚਾਹੁੰਦੇ ਹੁੰਦੇ ਆ। ਜਦੋਂ ਵੀ ਕੋਈ ਇਸ਼ੂ ਜਿਹੜਾ ਜੀ ਉਹ ਖੜਾ ਹੁੰਦਾ, ਖਾਸ ਤੌਰ ਦੇ ਉੱਤੇ ਕੰਟਰੋਵਰਸ਼ੀਅਲ ਕੋਈ ਵੀ ਇਸ਼ੂ ਖੜਾ ਹੋਵੇ, ਉਹ ਚੁੱਪ ਕਰਕੇ ਲੰਘ ਜਾਂਦੇ ਹੈਗਾ ਵੀ ਆਪੇ ਠੱਪ ਹੋ ਜਾਊਗਾ। ਇਹ ਮਾਮਲਾ ਜਿਹੜਾ ਜੀ ਉਹ ਵੱਧਦਾ ਜਾ ਰਿਹਾ। ਜਿਹੜੇ CBI ਦੇ ਪ੍ਰਮੁੱਖ ਦੇ ਅਹੁਦੇ ਤੋਂ ਜਬਰੀ ਛੁੱਟੀ ਭੇਜੇ ਗਏ ਅਲੋਕ ਵਰਮਾ ਦੇ ਘਰ ਦੇ ਬਾਹਰ ਕੁਝ ਜਿਹੜੇ ਸ਼ੱਕੀ ਵਿਅਕਤੀ ਜਦੋਂ ਵੇਖੇ ਗਏ ਤਾਂ ਜਿਹੜੇ ਉਹਨਾਂ ਦੇ ਸਿਕਿਉਰਿਟੀ ਵਾਲੇ ਆ, ਉਹਨਾਂ ਨੇ ਇਹਨਾਂ ਨੂੰ ਜਿਹੜਾ ਜੀ ਉਹ ਫੜ ਲਿਆ, ਫੜ ਕੇ ਅੰਦਰ ਲੈ ਗਏ। ਇਹਨਾਂ ਤੋਂ ਕਾਰਡ ਜਿਹੜੇ ਜੀ ਉਹ ਬਰਾਮਦ ਹੋਏ ਇੰਟੈਲੀਜੈਂਸ ਬਿਊਰੋ ਦੇ। ਇਹ ਆਖਿਆ ਗਿਆ, ਕਾਂਗਰਸ ਦੇ ਵੱਲੋਂ ਇਹ ਇਸ਼ੂ ਜਿਹੜਾ ਚੁੱਕਿਆ ਗਿਆ ਕਿ ਅਲੋਕ ਵਰਮਾ ਦੀ ਜਸੂਸੀ ਕਰਵਾਈ ਜਾ ਰਹੀ ਹੈ, ਤਾਂ ਕਿ ਇਸ ਲੈਵਲ ਦੇ ਉੱਤੇ ਸੜਕ ਦੇ ਉੱਤੇ ਇਹ ਲੜਾਈ ਜਿਹੜੀ ਜੀ ਉਹ ਆ ਗਈ। 6.5 ਘੰਟੇ ਤੋਂ ਬਾਅਦ ਇਹਨਾਂ ਨੂੰ ਜਿਹੜਾ ਜੀ ਉਹ ਛੱਡਿਆ ਗਿਆ। IG ਨੇ ਕਿਹਾ ਅਸੀਂ ਜਸੂਸੀ ਨਹੀਂ ਕਰਦੇ ਸੀਗੇ, ਅਸੀਂ ਸ਼ਿਕਾਇਤ ਇਸ ਮਾਮਲੇ ਦੀ ਜਿਹੜੀ ਆ ਉਹ ਕਰਾਂਗੇ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਏਰੀਆ ਹੈ ਇਹ VVIP ਏਰੀਆ, ਇਸ ਕਰਕੇ ਇੱਥੇ ਇਹ ਰੂਟੀਨ ਦੇ ਵਿੱਚ ਜਿਹੜਾ ਜੀ ਇਸ ਤਰ੍ਹਾਂ ਇੰਟੈਲੀਜੈਂਸ ਬਿਊਰੋ ਜਾਂ ਜਿਹੜੀਆਂ ਖੁਫੀਆ ਏਜੰਸੀਆਂ ਦੇ ਜਿਹੜੇ ਬੰਦੇ ਨੇ ਉਹ ਅਕਸਰ ਫਿਰਦੇ ਰਹਿੰਦੇ ਨੇ, ਤਾਂ ਕਿ ਕੋਈ ਸ਼ੱਕੀ ਜਿਹੜਾ ਜੀ ਇੱਥੇ ਨਾ ਜਿਹੜਾ ਉਹ ਫਿਰਦਾ ਹੋਵੇ। ਉਧਰ ਰਾਹੁਲ ਗਾਂਧੀ ਨੇ ਇੱਕ ਵਾਰੀ ਫੇਰ ਜਿਹੜਾ ਜੀ ਹਮਲਾ ਕੀਤਾ ਔਰ ਇਹ ਗੱਲ ਆਖੀ ਹੈ ਕਿ ਰਫਾਲ ਡੀਲ ਦੀ ਜਾਂਚ ਤੋਂ ਡਰਦਿਆਂ ਪ੍ਰਧਾਨ ਮੰਤਰੀ ਨੇ CBI ਦੇ ਮੁੱਖ ਨੂੰ ਜਬਰੀ ਛੁੱਟੀ ਦੇ ਉੱਤੇ ਜਿਹੜਾ ਜੀ ਉਹ ਭੇਜ ਦਿੱਤਾ। ਅੱਜ ਕਾਂਗਰਸ ਜਿਹੜੀ ਆ ਉਹ CBI ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਜਿਹੜਾ ਜੀ ਉਹ ਕਰੂਗੀ। ਉਧਰ ਅੱਜ ਸੁਪਰੀਮ ਕੋਰਟ ਦੇ ਵਿੱਚ ਅਲੋਕ ਵਰਮਾ ਦੇ ਵੱਲੋਂ ਪਾਈ ਗਈ ਪਟੀਸ਼ਨ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਹੋਊਗੀ। ਉਹਨੇ ਸਰਕਾਰ ਦੇ ਉੱਤੇ ਜਾਂਚ ਏਜੰਸੀ ਦੇ ਕੰਮਾਂ 'ਚ ਦਖਲ ਦੇਣ ਦਾ ਦੋਸ਼ ਜਿਹੜਾ ਜੀ ਉਹ ਲਾਇਆ। CBI ਅਧਿਕਾਰੀਆਂ ਦੇ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਇੱਕ ਜਿਹੜੀ ਹੈ ਜੀ ਪਟੀਸ਼ਨ ਦਾਇਰ ਕੀਤੀ ਆ। ਇਹਦੇ ਉੱਤੇ ਵੀ ਅੱਜ ਜਿਹੜੀ ਹੈ ਜੀ ਉਹ ਸੁਣਵਾਈ ਹੋਊਗੀ। ਉਹਨਾਂ ਨੇ ਪੂਰੇ ਮਾਮਲੇ ਦੀ ਜਾਂਚ ਦੇ ਵਾਸਤੇ SIT ਗਠਿਤ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਰੱਖੀ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਜੀ CBI ਦੇ ਵਾਸਤੇ, ਖਾਸ ਤੌਰ ਦੇ ਉੱਤੇ ਪਿਛਲੇ ਦਿਨਾਂ ਤੋਂ ਜੋ ਕੁਝ CBI ਦੇ ਅੰਦਰੂਨੀ ਜਿਹੜਾ ਜੀ ਚੱਲ ਰਿਹਾ ਤੇ ਮਾਨਯੋਗ ਸੁਪਰੀਮ ਕੋਰਟ ਇਸ ਇਸ਼ੂ ਦੇ ਉੱਤੇ ਕੀ ਕਹਿੰਦੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਖਹਿਰਾ ਧੜੇ ਦੀ, ਉਹ ਨਵੀਂ ਪ੍ਰਾਇਰਟੀ ਬਣਾਉਣ ਨੂੰ ਫਿਰਦੇ ਆ, ਇਹੀ ਕਨਸੂਆਂ ਆ ਰਹੀਆਂ। ਬਿਲਕੁਲ ਜੀ, ਐਕਚੁਅਲੀ ਜਿਹੜੀ ਗੱਲਬਾਤ ਤੁਸੀਂ ਕੱਲ ਵੀ ਗੱਲ ਕੀਤੀ ਕਿ ਇਹ ਟੁੱਟਣ ਕੰਢੇ ਜਿਹੜੀ ਹੈ ਜੀ ਉਹ ਪਹੁੰਚ ਗਈ ਆ, ਕਿਉਂਕਿ ਇੱਕ ਜਿਹੜੀ ਚਿੱਠੀ ਲਿਖੀ ਆ ਹੁਣ ਜਿਹੜੇ ਆਪਣੇ MLA ਆਮ ਆਦਮੀ ਪਾਰਟੀ ਦੇ ਨੇ, ਜਿਹੜੀ ਇਹਨਾਂ ਨੇ ਤਾਲਮੇਲ ਕਮੇਟੀ ਬਣਾਈ ਸੀ, ਉਹਦੇ ਜਿਹੜੇ ਹੈੱਡ ਨੇ ਮੈਡਮ ਮਾਣੂਕੇ, ਉਹਨਾਂ ਨੇ ਇੱਕ ਚਿੱਠੀ ਜਿਹੜੀ ਲਿਖੀ ਆ ਕਮਰ ਸੰਧੂ ਹੋਰਾਂ ਨੂੰ। ਔਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਅੰਦਰ ਬਹਿ ਕੇ ਗੱਲਾਂ ਹੋਈਆਂ ਸੀ ਕੁਛ, ਕਿ ਆਪਾਂ ਮੀਡੀਆ ਦੇ ਵਿੱਚ ਜਿਹੜਾ ਜੀ ਨਹੀਂ ਜਾਵਾਂਗੇ, ਔਰ ਜਿੰਨੀ ਦੇਰ ਤੱਕ ਇਹ ਗੱਲ ਕਿਸੇ ਤਣ ਪੱਤਨ ਨਹੀਂ ਲੱਗਦੀ, ਕਿਸੇ ਸਿਰੇ ਨਹੀਂ ਜਿਹੜਾ ਜੀ ਉਹ ਲੱਗ ਜਾਂਦੀ। ਉਹਨਾਂ ਨੇ ਇਸ ਚਿੱਠੀ ਦੇ ਵਿੱਚ ਇਹ ਵੀ ਜਿਹੜਾ ਜੀ ਜ਼ਿਕਰ ਕੀਤਾ ਕਿ ਅਜੇ ਇਹ ਮੀਟਿੰਗ ਸਮਾਪਤ ਹੋਈ ਨੂੰ ਘੰਟਾ ਕੁ ਹੋਇਆ ਸੀਗਾ ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਜੀ ਇਸ ਚੀਜ਼ ਨੂੰ ਤੋੜ ਦਿੱਤਾ ਔਰ ਉਹ ਆਪਣੀ ਪੇਜ ਦੇ ਉੱਤੇ ਲਾਈਵ ਹੋ ਕੇ ਉਹਨਾਂ ਨੇ ਬਹੁਤਾ ਕੁਛ ਜਿਹੜਾ ਸੀ ਉਹ ਬੋਲ ਦਿੱਤਾ।
ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਤਾਂ ਇਹ ਗੱਲਾਂ ਬਾਹਰ ਨਹੀਂ ਕੱਢੀਆਂ ਸੀਗੀਆਂ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵਾਸਤੇ ਤੁਸੀਂ ਪੰਜਾਬ ਪ੍ਰਦੇਸ਼ ਦੀ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਮੰਗੀ ਸੀ, ਔਰ ਇਹ ਵੀ ਕਿਹਾ ਸੀਗਾ ਕਿ ਹਰਪਾਲ ਸਿੰਘ ਚੀਮਾ ਹੋਰਾਂ ਨੂੰ ਜਿਹੜੇ ਵਿਰੋਧੀ ਧਿਰ ਦੇ ਨੇਤਾ ਦੇ ਵਜੋਂ ਹਟਾ ਦਿਓ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕੰਵਰ ਸੰਧੂ ਹੋਰਾਂ ਨੂੰ ਜਿਹੜਾ ਜੀ NRI ਜਿਹੜਾ ਵਿੰਗ ਹੈ ਉਹਨੂੰ ਦੁਬਾਰਾ ਗਠਿਤ ਕਰਨ ਦੀ ਸਾਰੀ ਭਾਵ ਕਿ ਉਹਨਾਂ ਨੂੰ ਇੰਚਾਰਜ ਇਹਦਾ ਜਿਹੜਾ ਜੀ ਉਹ ਬਣਾਓ। ਇਹਦੇ ਨਾਲ ਹੁਣ ਤਕਰੀਬਨ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਇਹ ਮਾਮਲਾ ਤਾਂ ਜਿਹੜਾ ਜੀ ਉਹ ਲੁੜਕ ਗਿਆ। ਅਗਲੀ ਮੀਟਿੰਗ ਜਿਹੜੀ ਹੈ ਜੀ ਉਹ ਹੋ ਸਕੂਗੀ, ਇਹਦੀ ਸੰਭਾਵਨਾ ਜਿਹੜੀ ਹੈ ਜੀ ਉਹ ਤਕਰੀਬਨ ਸਮਾਪਤ ਜਿਹੜੀ ਉਹ ਕਹੀ ਜਾ ਸਕਦੀ ਹੈ। ਇਹ ਵੀ ਜਿਹੜੀਆਂ ਦੀ ਕਨਸੂਆਂ ਚੱਲ ਰਹੀਆਂ ਨੇ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਜਿਹੜਾ ਧੜਾ ਹੈ ਉਹ ਵਜੇਦਾ ਇਸ ਗੱਲ ਦੇ ਵਾਸਤੇ ਕਿ ਉਹਨਾਂ ਨੇ ਵੱਖਰਾ ਆਪਣੀ ਜਿਹੜੀ ਹੈ ਜੀ ਉਹ ਪਾਰਟੀ ਕਾਇਮ ਕਰਨੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਹਦੇ ਵਾਸਤੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਉਹਨਾਂ ਦੀ ਹੋਈ ਦੱਸੀ ਜਾ ਰਹੀ ਹੈ। ਔਰ ਇਹ ਕੋਈ ਪੰਜਾਬ ਏਕਤਾ ਪਾਰਟੀ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ ਕਿ ਇਹਦਾ ਨਾਮ ਹੋ ਸਕਦਾ ਸੰਭਾਵੀ ਰੂਪ ਦੇ ਵਿੱਚ ਜੇ ਨਵੀਂ ਜਿਹੜੀ ਹੈ ਜੀ ਇਹ ਸਿਆਸੀ ਪਾਰਟੀ ਜਿਹੜੀ ਉਹ ਬਣਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਇਹ ਪਾਰਟੀ ਜਿਹੜੀ ਦੀ ਉਹ ਖੜੀ ਹੁੰਦੀ ਆ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਬੈਂਸ ਭਰਾ ਉਹਨਾਂ ਦੀ ਜਿਹੜੀ ਲੋਕ ਇਨਸਾਫ ਪਾਰਟੀ ਉਹ ਇਹਦਾ ਪਾਰਟ ਹੋਊਗੀ, ਡਾਕਟਰ ਧਰਮਵੀਰ ਗਾਂਧੀ ਹੋਰੀ ਇਹਦਾ ਪਾਰਟ ਹੋਣਗੇ, ਤੇ ਫਿਰ ਇਹ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਕਰਕੇ 19 ਦੀਆਂ ਲੋਕ ਸਭਾ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਆਪਣੇ ਉਮੀਦਵਾਰ ਖੜੇ ਕਰ ਸਕਦੇ ਆ ਇਸ ਨਵੀਂ ਪਾਰਟੀ ਦੇ। ਇਹਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਜਿਹੜੇ ਕੰਵਰ ਸੰਧੂ ਹੋਰੀ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਇਹ ਪਾਰਟੀ ਲੜਾ ਸਕਦੀ ਆ। ਬਠਿੰਡਾ ਤੋਂ ਜਿਹੜਾ ਇਹ ਬਰਗਾੜੀ ਮੋਰਚਾ ਹੈ ਜੀ ਉਹਦਾ ਲਾਹਾ ਲੈਣ ਦੇ ਵਾਸਤੇ ਸੁਖਪਾਲ ਸਿੰਘ ਖਹਿਰਾ ਹੋਰੀ ਬਠਿੰਡਾ ਤੋਂ ਕੈਂਡੀਡੇਟ ਜਿਹੜਾ ਜੀ ਇਸ ਨਵੀਂ ਪਾਰਟੀ ਦੇ ਹੋ ਸਕਦੇ ਆ। ਤੇ ਡਾਕਟਰ ਧਰਮਵੀਰ ਗਾਂਧੀ ਹੋਰੀ ਸੰਗਰੂਰ ਤੋਂ ਜਿਹੜਾ ਜੀ ਜਿਹੜੀ ਨਵੀਂ ਸੰਭਾਵੀ ਬਣਨ ਵਾਲੀ ਪਾਰਟੀ ਹੈ ਇਹਦੇ ਉਮੀਦਵਾਰ ਜਿਹੜੇ ਉਹ ਬਣਾਏ ਜਾ ਸਕਦੇ ਆ। ਸੋ ਇਹਦੇ ਵਾਸਤੇ ਕਿਉਂਕਿ ਵਾਲੰਟੀਅਰ ਦੇ ਨਾਲ ਲੈ ਕੇ ਜਿਹੜੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਵਾਲੰਟੀਅਰ ਨੂੰ ਪੁੱਛ ਕੇ ਸਾਰਾ ਕੁਝ ਜਿਹੜਾ ਜੀ ਉਹ ਕਰਨਾ ਹੈ। ਉਹਨੇ ਨਵੀਂ ਪਾਰਟੀ ਜਿਹੜੀ ਹੈ ਜੀ ਉਹਦੇ ਵਾਸਤੇ ਕੀ ਵਾਲੰਟੀਅਰ ਇਕੱਠ ਜਿਹੜਾ ਨਵਾਂ ਰੱਖਿਆ ਜਾਊਗਾ ਉਹਦੇ ਵਿੱਚ ਲਿਆ ਜਾਊਗਾ, ਜਾਂ ਜੋ ਬਠਿੰਡੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਉੱਥੇ ਜੋ ਕੁਝ ਹੋ ਗਿਆ ਸੀਗਾ, ਹਾਲਾਂਕਿ ਉੱਥੇ ਨਵੀਂ ਪਾਰਟੀ ਬਣਾਉਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਹੋਈ। ਇਹ ਜੇ ਨਵੀਂ ਪਾਰਟੀ ਜਿਹੜੀ ਹੈ ਜੀ ਉਹ ਖੜੀ ਹੁੰਦੀ ਆ ਤੇ ਇਹ ਜਿਹੜਾ ਜੀ ਜਮੋ ਘਟਾਓ ਜਿਹੜੇ ਜ਼ਰੂਰ ਲੱਗਣੇ ਸ਼ੁਰੂ ਹੋ ਜਾਣਗੇ ਕਿ ਇਹਦਾ ਸਿਆਸੀ ਲਾਹਾ ਜਿਹੜਾ ਜੀ ਉਹ ਕਿਹਨੂੰ ਹੋਊਗਾ। ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜਦੋਂ ਜਿਹੜਾ ਜੀ ਅਕਾਲੀ ਦਲ ਦੀ ਦੁਬਾਰਾ ਸਰਕਾਰ ਆ ਗਈ ਸੀ ਤੇ ਉਹਦੇ ਵਾਸਤੇ ਉਦੋਂ ਇੱਕ ਨਵੀਂ ਪਾਰਟੀ ਬਣੀ PPP ਜਿਹੜੀ ਸੀਗੀ ਜੀ ਉਹਨੂੰ ਇਹਦਾ ਦਿੱਤਾ ਗਿਆ ਸੀਗਾ, ਜ਼ਿੰਮੇਵਾਰ ਠਹਿਰਾਇਆ ਗਿਆ ਸੀਗਾ ਕਿ ਉਹਦੀ ਵਜ੍ਹਾ ਕਰਕੇ ਕਾਂਗਰਸ ਦੀ ਵੋਟ ਜਿਹੜੀ ਜੀ ਉਹ ਕੁਛ ਟੁੱਟ ਗਈ। ਇਸ ਵੇਲੇ ਹਾਸ਼ੀਏ ਦੇ ਉੱਤੇ ਜਾ ਚੁੱਕਾ ਅਕਾਲੀ ਦਲ ਜਿਹੜਾ ਜੀ ਉਹ ਸ਼ਾਇਦ ਕਿਤੇ ਨਾ ਕਿਤੇ ਕਿਸੇ ਇਹੋ ਜਿਹੀ ਜਿਹੜਾ ਜੀ ਜਮਾ ਘਟਾਓ ਦੀ ਆਸ ਦੇ ਵਿੱਚ ਹੈ ਕਿ ਉਹਦੀਆਂ ਵੀ ਕੋਸ਼ਿਸ਼ਾਂ ਨੂੰ ਕਿਸੇ ਤਰੀਕੇ ਦੇ ਨਾਲ ਬੂਰ ਪਵੇ। ਹਾਲਾਂਕਿ ਉਹਦਾ ਜਿਹੜਾ ਪੰਥਕ ਵੋਟ ਬੈਂਕ ਹੈ ਉਹ ਤਕਰੀਬਨ ਖੁਰ ਚੁੱਕਾ ਹੈ। ਇਹਦੇ ਬਾਵਜੂਦ ਐਡੀ ਛੇਤੀ ਲੜਾਈ ਤਾਂ ਜਿਹੜਾ ਜੀ ਉਹ ਛੱਡਣ ਵਾਲਾ ਨਹੀਂ। ਦੂਜੇ ਪਾਸੇ ਚਰਚੇ ਇਸ ਗੱਲ ਦੇ ਵੀ ਚੱਲ ਰਹੇ ਆ ਕਿ ਅਕਾਲੀ ਦਲ ਜਿਹੜਾ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਬਠਿੰਡੇ ਤੋਂ ਲੜਾਉਣ ਦੀ ਬਜਾਏ ਸੰਗਰੂਰ ਲਿਆ ਰਿਹਾ, ਕਿਉਂਕਿ ਜਿਹੜਾ ਢੀਂਡਸਾ ਪਰਿਵਾਰ ਹੈ ਜੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹ ਲੋਕ ਸਭਾ ਦੀ ਸੀਟ ਜਿਹੜੀ ਹੈ ਜੀ ਉਹ ਨਹੀਂ ਲੜਨਗੇ, ਔਰ ਜੇ ਉਹ ਨਹੀਂ ਲੜਦੇ ਤੇ ਇਹ ਕਿਹਾ ਜਾ ਰਿਹਾ ਕਿ ਇੱਥੋਂ ਫਿਰ ਹਰਸਿਮਰਤ ਕੌਰ ਬਾਦਲ ਹੋਰੀ ਆ ਸਕਦੇ ਆ ਕਿ ਢੀਂਡਸਾ ਪਰਿਵਾਰ ਦੀ ਜਿਹੜੀ ਹੈ ਜੀ ਉਹ ਇੱਥੇ ਉਹਨਾਂ ਦਾ ਗੁੱਸਾ ਜਿਹੜਾ ਜੀ ਉਹ ਲੈ ਕੇ ਹਰਸਿਮਰਤ ਕੌਰ ਬਾਦਲ ਹੋਰੀ ਇੱਥੋਂ ਬਾਗੀ ਮਾਰ ਜਾਣਗੇ ਸੰਗਰੂਰ ਦੇ ਵਿੱਚੋਂ। ਇਹ ਵੱਡਾ ਜਿਹੜਾ ਜੀ ਉਹ ਸਵਾਲ ਰਹੂਗਾ। ਸੋ ਕਾਫੀ ਦਿਲਚਸਪ ਜਿਹੜੀ ਸਥਿਤੀ ਆ ਉਹ ਪੰਜਾਬ ਦੀ ਆਉਂਦੇ ਦਿਨਾਂ ਦੇ ਦੌਰਾਨ ਖਾਸ ਤੌਰ ਦੇ ਉੱਤੇ 19 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣਨ ਦੇ ਅਸਾਰ ਨਜ਼ਰ ਆ ਰਹੇ। ਪਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜੀ ਨਵੀਂ ਪਾਰਟੀ ਆ ਉਹ ਕਿੰਨਾ ਕੁ ਚਿਰ ਠਹਿਰਦੀ ਆ, ਕਿਉਂਕਿ ਬਹੁਤ ਸਾਰੇ ਲੋਕ ਇਸ ਦੇ ਵਿੱਚ ਇਹੋ ਜਿਹੇ ਆ ਕਿ ਵੀ ਜਿਸ ਪਾਰਟੀ ਵਿੱਚ ਵੀ ਜਾਂਦੇ ਆ ਉੱਥੇ ਖੜ ਕੇ ਖਲਾਰਾ ਪਾਉਂਦੇ ਆ। ਪਰ ਦੇਖਣ ਵਾਲੀ ਇਹ ਜ਼ਰੂਰ ਗੱਲ ਹੋਊਗੀ। ਤੇ ਅੱਗੇ ਆਪਾਂ ਕਰਦੇ ਹਾਂ ਜੀ ਦਿੱਲੀ ਦੇ ਆਪ ਵਿਧਾਇਕਾਂ ਦੀ ਗੱਲ, ਤੇ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਵੱਡੀ ਰਾਹਤ ਜੀ। ਇਹ ਜਿਹੜਾ ਜੀ ਆਫਿਸ ਆਫ ਪ੍ਰੋਫਿਟ ਦੇ ਤਹਿਤ ਜਿਹੜਾ ਤਕਰੀਬਨ 27 ਵਿਧਾਇਕ ਸੀਗੇ ਜੀ ਉਹਨਾਂ ਦੇ ਉੱਤੇ ਜਿਹੜੀ ਤਲਵਾਰ ਲਟਕੀ, ਯਾਦ ਹੋਣਾ ਮਾਮਲਾ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਗਿਆ ਔਰ ਅਦਾਲਤ ਨੇ ਵੱਡੀ ਰਾਹਤ ਜਿਹੜੀ ਹੈ ਜੀ ਉਦੋਂ ਦਿੱਤੀ ਸੀ। ਤੁਹਾਨੂੰ ਇਹ ਵੀ ਯਾਦ ਹੋਣਾ ਕਿ ਇਸ ਮਾਮਲੇ ਦੇ ਉੱਤੇ ਜਿਹੜੇ ਤੋਂ ਪਹਿਲੇ ਰਾਸ਼ਟਰਪਤੀ ਸੀ
ਛੁੱਟੀ ਵਾਲੇ ਦਿਨ ਜਿਹੜਾ ਸੀਗਾ ਜੀ ਉਹ ਕਰਕੇ ਸਾਰਾ ਦਫ਼ਤਰ ਜਿਹੜਾ ਜੀ ਉਹ ਖੋਲ ਕੇ ਇਹਨਾਂ ਨੂੰ ਜਿਹੜਾ ਜੀ ਤਲਵਾਰ ਜਿਹੜੀ ਇਹਨਾਂ ਦੇ ਸਿਰ ਦੇ ਉੱਤੇ ਲਟਕਾਈ ਗਈ ਸੀ। ਹੁਣ ਜਿਹੜੀ ਵੱਡੀ ਰਾਹਤ ਮਿਲੀ ਆ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਾਭ ਦੇ ਅਹੁਦੇ ਦੇ ਮਾਮਲੇ ਵਿੱਚ ਪਾਰਟੀ ਦੇ 27 ਵਿਧਾਇਕ ਜਿਹੜੇ ਆ ਜੀ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ। ਦਿੱਲੀ ਦੇ ਰੋਗੀ ਕਲਿਆਣ ਸਮਿਤੀ ਦੇ ਚੇਅਰਪਰਸਨ ਨੇ ਨਿਯੁਕਤ ਹੋਣ ਕਰਕੇ ਵਿਧਾਇਕਾਂ ਨੂੰ ਲਾਭ ਦੇ ਅਹੁਦੇ ਦੇ ਤਾਇਨਾਤ ਦੋਸ਼ੀ ਠਹਿਰਾਉਂਦਿਆਂ ਉਹਨਾਂ ਨੂੰ ਅਯੋਗ ਠਹਿਰਾਉਣ ਲਈ ਅਰਜ਼ੀ ਦਾਖਲ ਕੀਤੀ ਗਈ ਸੀਗੀ। ਔਰ ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੇ ਵੱਲੋਂ ਦਿੱਤੀ ਰਾਏ ਤੋਂ ਪਿੱਛੋਂ 15 ਅਕਤੂਬਰ ਨੂੰ ਇਹ ਜਿਹੜੀ ਅਰਜ਼ੀ ਆ ਉਹ ਖਾਰਜ ਕਰ ਦਿੱਤੀ ਸੀਗੀ ਔਰ ਇਹਦੇ ਉੱਤੇ ਦਸਤਖਤ ਕੀਤੇ ਸੀਗੇ। ਇਸ ਤਰ੍ਹਾਂ ਰੋਗੀ ਕਲਿਆਣ ਸਮਿਤੀ ਦੇ ਮਾਮਲੇ ਵਿੱਚ 27 ਵਿਧਾਇਕਾਂ ਦੇ ਉੱਪਰ ਲਟਕੀ ਬਰਖਾਸਤੀ ਦੀ ਤਲਵਾਰ ਹਟ ਗਈ ਹੈ। ਵਿਭੋਰ ਆਨੰਦ ਨਾਂ ਦੇ ਬੰਦੇ ਦੇ ਵੱਲੋਂ ਰੋਗੀ ਕਲਿਆਣ ਸਮਿਤੀ ਦੇ ਨਾਲ ਜੋੜੇ ਗਏ 27 ਵਿਧਾਇਕਾਂ ਦੇ ਵੱਲੋਂ ਸਹੂਲਤਾਂ ਲੈਣ ਦੇ ਮੁੱਦੇ ਦੇ ਉੱਤੇ ਜਿਹੜਾ ਦੀ ਪਟੀਸ਼ਨ ਜਿਹੜੀ ਚੋਣ ਕਮਿਸ਼ਨ ਕੋਲੇ ਪਾਈ ਗਈ ਸੀ। ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਆਮ ਆਦਮੀ ਪਾਰਟੀ ਦੇ 27 ਵਿਧਾਇਕ ਰੋਗੀ ਕਲਿਆਣ ਸਮਿਤੀ ਦੇ ਮੁਖੀ ਜਿਹੜੇ ਦੀ ਉਹ ਲਾਏ ਗਏ ਔਰ ਇਹ ਮਾਮਲਾ ਲਾਭ ਦੇ ਅਹੁਦੇ ਦੇ ਹੇਠ ਆਉਂਦਾ। ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕਾਰਜਸ਼ੀਲ ਇਹ ਜਿਹੜੀ ਸਮਿਤੀ ਹੈ ਜੀ ਇੱਕ ਸਵੈ ਸੇਵੀ ਸੰਸਥਾ ਦੇ ਵਾਂਗੂ ਕੰਮ ਕਰਦੀ ਹੈ ਔਰ 27 ਵਿਧਾਇਕਾਂ ਨੂੰ ਹਸਪਤਾਲਾਂ ਦਾ ਕੰਮ ਸੁਚਾਰੂ ਰੂਪ ਦੇ ਵਿੱਚ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਜਿਹੜਾ ਜੀ ਹੋਈ ਸੀ। ਤੇ ਇਹ ਵੀ ਦੱਸ ਦਈਏ ਕਿ ਸੰਸਦੀ ਸਕੱਤਰ ਬਣਾਏ ਗਏ ਆਪ ਦੇ 20 ਵਿਧਾਇਕ ਅਜੇ ਵੀ ਲਾਭ ਦੇ ਦੋਹਰੇ ਅਹੁਦੇ ਦੀ ਜਦ ਦੇ ਵਿੱਚ ਹੈਗੇ ਆ ਔਰ ਇਹ ਮਾਮਲਾ ਚੋਣ ਕਮਿਸ਼ਨ ਦੇ ਕੋਲ ਸੁਣਵਾਈ ਦੇ ਅਧੀਨ ਹੈ। ਚੋਣ ਕਮਿਸ਼ਨ ਨੇ ਇਹਨਾਂ ਵਿਧਾਇਕਾਂ ਨੂੰ 19 ਜਨਵਰੀ ਨੂੰ ਜਿਹੜਾ ਜੀ ਅਯੋਗ ਠਹਿਰਾਉਣ ਦੀ ਸਿਫਾਰਿਸ਼ ਕੀਤੀ ਸੀਗੀ ਔਰ ਇੱਥੇ ਰਾਸ਼ਟਰਪਤੀ ਨੇ ਅਗਲੇ ਦਿਨ ਜਿਹੜਾ ਚੋਣ ਕਮਿਸ਼ਨ ਦੀ ਰਾਏ ਨੂੰ ਛੁੱਟੀ ਵਾਲੇ ਦਿਨ ਮਨਜ਼ੂਰ ਕਰ ਲਿਆ ਸੀਗਾ। ਪਰ ਚੋਣ ਕਮਿਸ਼ਨ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਔਰ ਹੁਣ ਇਸ ਮਾਮਲੇ ਦੇ ਉੱਤੇ ਨਵੇਂ ਸਿਰੇ ਤੋਂ ਚੋਣ ਕਮਿਸ਼ਨ ਦੇ ਵਿੱਚ ਸੁਣਵਾਈ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਅਦਾਲਤ ਤੋਂ ਉਲਟ ਚੋਣ ਕਮਿਸ਼ਨ ਨਹੀਂ ਜਾ ਸਕਦਾ। ਦੇਖਦੇ ਆ ਜੀ ਇਹਦਾ ਫੈਸਲਾ ਕਦੋਂ ਆਉਣਾ ਜੀ। ਤੇ ਅੱਗੇ ਟੀਚਰਾਂ ਦੀ ਜੇ ਗੱਲ ਕਰੀਏ ਤਾਂ ਉਹਦੇ ਮੋਰਚੇ ਦੇ ਵਿੱਚ ਵੀ ਪੜ ਪਿਆ ਜੀ। ਇਹ ਜਿਹੜਾ ਸਾਂਝਾ ਅਧਿਆਪਕ ਮੋਰਚਾ ਹੈ ਜੀ ਜਿਨ੍ਹਾਂ ਨੇ ਇੱਥੇ ਪਟਿਆਲੇ ਦੇ ਵਿੱਚ ਸਰਕਾਰ ਦੇ ਵਾਸਤੇ ਕਾਫੀ ਮੁਸੀਬਤਾਂ ਜਿਹੜੀਆਂ ਜੀ ਉਹ ਖੜੀਆਂ ਕੀਤੀਆਂ ਹੋਈਆਂ ਨੇ ਔਰ ਜਿਹੜੇ ਭੁੱਖ ਹੜਤਾਲ ਦੇ ਉੱਤੇ ਬੈਠੇ ਟੀਚਰ ਨੇ ਉਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਕੱਲ ਕਾਫੀ ਜਿਹੜਾ ਜੀ ਉਹ ਵਿਗੜ ਵੀ ਗਈ। 2 ਵਾਰੀ ਇਹ ਹੋ ਚੁੱਕਾ ਕਿ ਪਟਿਆਲਾ ਤਕਰੀਬਨ ਜਾਮ ਕਰਕੇ ਰੱਖ ਦਿੱਤਾ। ਨਾ ਸਿਰਫ ਅਧਿਆਪਕ ਬਲਕਿ ਇਹਨਾਂ ਨੂੰ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਤੇ ਦੂਜੀਆਂ ਉਹਨਾਂ ਦਾ ਵੱਡਾ ਸਹਿਯੋਗ ਵੀ ਮਿਲਿਆ। ਇਹਦਾ ਇੱਕ ਜਿਹੜਾ ਕਿਉਂਕਿ ਜਿਹੜੀਆਂ ਕਈ ਜਥੇਬੰਦੀਆਂ ਜਿਹੜੀਆਂ ਟੀਚਰਾਂ ਦੀਆਂ ਇਕੱਠੀਆਂ ਨੇ ਜੀ ਔਰ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਜੀ ਇਹ ਮੋਰਚੇ ਦੇ ਵਿੱਚ ਇੱਕ ਜਿਹੜੀ ਜਥੇਬੰਦੀ ਆ ਜੀ ਉਹਨੇ ਭੁੱਖ ਹੜਤਾਲ ਜਿਹੜੀ ਉਹ ਵਾਪਸ ਲੈ ਲਈ ਕਿ ਅਸੀਂ ਭੁੱਖ ਹੜਤਾਲ ਜਿਹੜੀ ਵਾਪਸ ਲੈ ਰਹੇ ਆ। ਇਹਦੇ ਨਾਲ ਇਸ ਜਿਹੜਾ ਮੋਰਚਾ ਜੀ ਉਹਦੇ ਵਿਚਾਲੇ ਪਾਟਕ ਪੈ ਗਿਆ ਕਿਸਮ ਦੇ ਨਾਲ। ਅਸਲ ਦੇ ਵਿੱਚ ਹੁੰਦਾ ਕੀ ਹੈ ਜੀ ਆਹੀ ਜਿਹੜਾ ਜੀ ਉਹ ਹੁੰਦਾ ਜਿਹੜੀਆਂ ਸਰਕਾਰਾਂ ਨੇ ਉਹ ਜਿਹੜਾ ਕਿਸੇ ਨੂੰ ਥੋੜਾ ਜਿਹਾ ਬੂਸਟ ਦੇ ਕੇ ਤਾਂ ਚੁੱਕ ਦਿੰਦੀਆਂ ਨੇ ਤੇ ਉਹ ਜਿਹੜੇ ਜਦੋਂ ਹੜਤਾਲਾਂ ਵਗੈਰਾ ਸਮਾਪਤ ਕਰਾਈਆਂ ਜਾਂਦੀਆਂ ਨੇ ਤੇ ਫਿਰ ਉਹ ਫੂਕ ਛੱਕ ਕੇ ਪਾਟਣ ਵਾਲਾ ਹੋ ਜਾਂਦਾ ਜੀ ਤੇ ਉੱਥੋਂ ਹੀ ਜਿਹੜੀ ਕਹਾਣੀ ਆ ਉਹ ਵਿਗੜ ਜਾਂਦੀ। ਕੁਛ ਇਸੇ ਤਰ੍ਹਾਂ ਦੀ ਕਹਾਣੀ ਇਹਦੇ ਵਿੱਚ ਜਿਹੜੀ ਹੈ ਜੀ ਉਹ ਲੱਗ ਰਹੀ ਆ। ਹਾਲਾਂਕਿ ਜਿਹੜਾ ਸਾਂਝਾ ਅਧਿਆਪਕ ਮੋਰਚਾ ਉਹਦੇ ਵੱਲੋਂ ਪੱਕਾ ਮੋਰਚਾ ਜਾਰੀ ਰੱਖਦਿਆਂ ਮਰਨ ਵਰਤ ਵਾਪਸ ਲੈ ਕੇ ਲਾਮਬੰਦੀ ਮੁਹਿੰਮ ਸ਼ੁਰੂ ਕਰਨ ਦਾ ਜਿਹੜਾ ਜੀ ਉਹ ਐਲਾਨ ਕੀਤਾ ਗਿਆ। ਦੂਜੇ ਪਾਸੇ ਪੱਕਾ ਮੋਰਚਾ 5 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੋਰਚੇ ਦੇ ਆਗੂਆਂ ਦੇ ਨਾਲ ਹੋਣ ਵਾਲੀ ਮੀਟਿੰਗ ਤੱਕ ਜਾਰੀ ਰਹੂਗਾ। ਇਹ ਕਿਹਾ ਗਿਆ ਕਿ ਜੇ ਮੀਟਿੰਗ ਦੇ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਧਿਆਪਕ ਜੇਲ੍ਹ ਭਰੋ ਅੰਦੋਲਨ ਜਿਹੜਾ ਜੀ ਉਹ ਕਰਨਗੇ ਔਰ ਹੁਣ ਜਿਹੜੇ ਟੀਚਰ ਆ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਸਾਥੀਆਂ ਨੂੰ ਜਿਹੜਾ ਜੀ ਉਹ ਲਾਮਬੰਦ ਕਰਨਗੇ। ਸਰਕਾਰ ਪ੍ਰਤੀ ਗੁੱਸਾ ਜਿਹੜਾ ਜੀ ਇਹਨਾਂ ਦੇ ਵਿੱਚ ਅਜੇ ਜਿਉਂ ਦਾ ਤਿਉਂ ਹੈ ਪਰ ਕਿਤੇ ਨਾ ਕਿਤੇ ਇਹ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਰਕਾਰੀ ਦਰਬਾਰੇ ਗੱਲਬਾਤ ਸ਼ੁਰੂ ਹੋਈ ਸੀ ਖਾਸ ਤੌਰ ਦੇ ਉੱਤੇ ਚੀਫ ਸੈਕਟਰੀ ਦੇ ਨਾਲ ਤੇ ਇੱਕ OSD ਜਿਹੜੇ ਮੁੱਖ ਮੰਤਰੀ ਦੇ ਸਨ ਉਹਨਾਂ ਦੇ ਨਾਲ ਜਿਹੜੀ ਇਹ ਗੱਲਬਾਤ ਸ਼ੁਰੂ ਹੋਈ ਸੀਗੀ ਉਦੋਂ ਬਾਅਦ ਇਹ ਲੱਗ ਰਿਹਾ ਸੀਗਾ ਕਿ ਜਿਹੜੀ ਭੁੱਖ ਹੜਤਾਲ ਹੈ ਉਹ ਸਮਾਪਤ ਹੋਊਗੀ ਕਿਉਂਕਿ ਅਸਲ ਦੇ ਵਿੱਚ ਇਹ ਜਿਹੜੀ ਭੁੱਖ ਹੜਤਾਲ ਸੀਗੀ ਇਹਦੇ ਵਿੱਚ ਅਧਿਆਪਕਾਂ ਦੀ ਵਿਗੜਦੀ ਜਿਹੜੀ ਹਾਲਤ ਹੈ ਉਹ ਸਰਕਾਰ ਦੇ ਉੱਤੇ ਵੱਡਾ ਜਿਹੜਾ ਜੀ ਉਹ ਪ੍ਰੈਸ਼ਰ ਸੀਗਾ। ਦੇਖੋ ਕਿਸੇ ਦੀ ਵੀ ਜਾਨ ਨਹੀਂ ਜਾਣੀ ਚਾਹੀਦੀ ਇਹ ਤਾਂ ਬਿਲਕੁਲ ਜਿਹੜਾ ਵੀ ਉਹ ਕਲੀਅਰ ਹੈ। ਸੰਘਰਸ਼ ਜਿਹੜੇ ਉਹ ਤਾਂ ਹੀ ਚੱਲਦੇ ਨੇ ਜੇ ਜਿਉਂਦੇ ਰਹਿਣਗੇ ਤਾਂ ਔਰ ਸਰਕਾਰ ਦੇ ਉੱਤੇ ਦਬਾਅ ਜਿਹੜਾ ਜੀ ਉਹ ਬਣਾਇਆ ਜਾਵੇ। ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਸੰਘਰਸ਼ ਹੁੰਦੇ ਆ ਜਿਹੜਾ ਦੱਸਿਆ ਕਿ ਉਹਦੇ
ਉਹਦਾ ਜਿਹੜਾ ਜੀ ਉਹ ਫਰਕ ਵੀ ਵੱਡਾ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਚਾਣਚੱਕ ਇੱਕਦਮ ਕੋਈ ਚੀਜ਼ ਜਿਹੜਾ ਜੀ ਉਹ ਵਾਪਸ ਲੈ ਲਈ ਜਾਵੇ ਮੋਰਚੇ। ਹੁਣ ਇਹ ਸਰਕਾਰ ਦੇ ਉੱਤੇ ਕੀ ਦਬਾਅ ਉਹਨਾਂ ਬਣਿਆ ਰਹੂਗਾ, ਇਹ ਆਉਂਦੇ ਦਿਨ ਜਿਹੜੇ ਜੀ ਦੱਸਣਗੇ। ਹਾਂ, ਇਹ ਭੁੱਖ ਹੜਤਾਲ ਇਸ ਕਰਕੇ ਵਾਪਸ ਲਈ ਹੋ ਸਕਦੀ ਹੈ ਕਿ ਮੁੱਖ ਮੰਤਰੀ ਪਹਿਲਾਂ ਗਏ ਹੋਏ ਸੀਗੇ ਮਿਡਲ ਈਸਟ ਦੇ ਦੌਰੇ ਤੇ ਹੁਣ ਉਹ ਆਪਣੀਆਂ ਛੁੱਟੀਆਂ ਦੇ ਉੱਤੇ ਉੱਥੋਂ ਹੀ ਗਾਹ ਜਿਹੜਾ ਜੀ ਉਹ ਚਲੇ ਗਿਆ, ਔਰ ਛੁੱਟੀਆਂ ਦੇ ਉੱਤੇ ਅਜੇ ਉਹਨਾਂ ਨੇ ਕਈ ਦਿਨਾਂ ਤੋਂ ਬਾਅਦ ਵਾਪਸ ਆਉਣਾ। ਤੋ ਇਹਨਾਂ ਨੂੰ ਲੱਗਦਾ ਹੋਊਗਾ ਕਿ ਉਨੇ ਦਿਨ ਤੱਕ ਸ਼ਾਇਦ ਸਰਵਾਈਵ ਕਰਨਾ ਜਿਹੜਾ ਜੀ ਉਹ ਔਖਾ ਹੋ ਜਾਏ ਭੁੱਖ ਹੜਤਾਲਿਆਂ ਨੂੰ, ਤਾਂ ਕਰਕੇ ਇਹ ਵਾਪਸ ਲਈ ਗਈ ਹੋ ਸਕਦੀ ਹੈ ਜੀ। ਤੇ ਅੱਗੇ ਆਪਾਂ ਨਸ਼ਿਆਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਅਸਰ ਕਰਕੇ 30,000 ਮਰੀਜ਼ ਪਹੁੰਚੇ ਓਟ ਕਲੀਨਿਕ। ਸਮਾਜ ਦੇ ਡਰ ਤੋਂ ਜੀ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਜਿਹੜਾ ਵੀ ਉਹ ਦਾਖਲ ਹੋਣ ਤੋਂ ਇਨਕਾਰ ਕਰਦੇ ਆ, ਜਿਹਦੇ ਕਰਕੇ ਸਾਲ ਕੁ ਪਹਿਲਾਂ ਇਹ 147 ਓਟ ਕਲੀਨਿਕ ਜਿਹੜਾ ਜੀ OAT ਜਿਹੜੇ ਸੀਗੇ ਜੀ ਇਹ ਬਣਾਏ ਗਏ ਸੀਗੇ। ਇੱਥੇ ਦਾਖਲ ਹੋਣ ਤੋਂ ਬਿਨਾਂ ਇਲਾਜ ਦਾ ਜਿਹੜਾ ਜੀ ਉਹ ਇੰਤਜ਼ਾਮ ਕੀਤਾ ਗਿਆ ਸੀਗਾ। ਐਕਚੁਅਲੀ ਜਿਹੜੀ ਕਾਉਂਸਲਿੰਗ ਵਗੈਰਾ ਜੀ ਉਹ ਇੱਥੇ ਕੀਤੀ ਜਾਂਦੀ ਹੈ ਵੈਸੇ ਚੰਗੀ ਕੋਸ਼ਿਸ਼ ਹੈ ਜੀ ਇਹ ਸਰਕਾਰ ਦੀ ਕਹੀ ਜਾ ਸਕਦੀ ਹੈ। ਇਹ ਰੈੱਡ ਕਰਾਸ ਦੇ ਅੰਡਰ ਚੱਲਦੇ ਆ ਜੀ। ਇਹਦੇ ਵਿੱਚ ਕਰੀਬ 54,000 ਮਰੀਜ਼ ਜਿਹੜੇ ਆ ਉਹ ਦਵਾਈ ਲੈ ਚੁੱਕੇ ਆ, ਔਰ ਇਸ ਤੋਂ ਬਿਨਾਂ ਪ੍ਰਾਈਵੇਟ ਸੈਂਟਰ ਵੀ ਬਿਨਾਂ ਦਾਖਲ ਕੀਤੇ ਤੋਂ ਨਸ਼ਾ ਕਰਨ ਵਾਲਿਆਂ ਦਾ ਜਿਹੜਾ ਜੀ ਉਹ ਇਲਾਜ ਕਰਦੇ ਆ, ਔਰ 97 ਪ੍ਰਾਈਵੇਟ ਸੈਂਟਰ ਸਰਕਾਰ ਦੇ ਕੋਲੋਂ ਮਾਨਤਾ ਪ੍ਰਾਪਤ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਹੇ ਆ। ਓਟ ਕਲੀਨਿਕ ਜਿਹੜੇ ਆ ਜੀ ਇਹਨਾਂ ਦੇ ਕੋਲ 1 ਸਾਲ ਦੇ ਅੰਦਰ ਰਜਿਸਟਰਡ ਹੋਏ ਮਰੀਜ਼ਾਂ ਦੀ ਜਿਹੜੀ ਗਿਣਤੀ ਆ ਉਹ 71,229 ਆ, ਔਰ ਇਹਦੇ ਵਿੱਚ ਸਰਕਾਰ ਤੇ ਪ੍ਰਾਈਵੇਟ ਸੈਂਟਰ ਜਿਹੜੇ ਨੇ ਜੀ ਉਹਨਾਂ ਦੀ ਗਿਣਤੀ ਜਿਹੜੀ ਉਹ ਸਾਰੀ ਸ਼ਾਮਲ ਹੈ। 30,000 ਮਰੀਜ਼ ਜਿਹੜੇ ਆ ਜੀ 15 ਸਤੰਬਰ ਤੋਂ 15 ਅਕਤੂਬਰ ਤੱਕ ਆਏ, ਜਿਹਦੇ ਵਿੱਚੋਂ 2,000 ਮਰੀਜ਼ ਸਰਕਾਰੀ ਓਟ ਕਲੀਨਿਕ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਰਜਿਸਟਰਡ ਹੋਏ ਆ, ਔਰ 28,000 ਦੇ ਜਿਹੜੀ ਗਿਣਤੀ ਆ ਜੀ ਸਿਹਤ ਵਿਭਾਗ ਨੂੰ ਪ੍ਰਾਈਵੇਟ ਸੈਂਟਰਾਂ ਤੋਂ। 1 ਮਹੀਨੇ ਦੇ ਦੌਰਾਨ 30,000 ਮਰੀਜ਼ ਨਸ਼ਾ ਛੱਡਣ ਦੀ ਦਵਾਈ ਲੈਣ ਦੇ ਵਾਸਤੇ ਪੰਜਾਬ ਦੇ ਇਹਨਾਂ ਸੈਂਟਰਾਂ ਦੇ ਵਿੱਚ ਰਜਿਸਟਰਡ ਹੋਏ। ਉਹ ਮਰੀਜ਼ ਵੱਖਰੇ ਆ ਜਿਹੜੇ ਨਸ਼ਾ ਛੱਡਣ ਦੇ ਵਾਸਤੇ ਨਸ਼ਾ ਛੁਡਾਊ ਸੈਂਟਰਾਂ ਦੇ ਵਿੱਚ ਦਾਖਲ ਆ, ਜਿਹੜੇ ਕਿ ਭਰੇ ਪਏ ਆ। ਔਰ ਜਿਹੜੇ ਓਟ ਕਲੀਨਿਕ ਹੈ ਇਹਦੇ ਜਿਹੜੇ ਇਹਨੂੰ ਚਲਾਉਣ ਵਾਲੇ ਨੇ ਜੀ ਉਹ ਕਹਿੰਦੇ ਆ ਕਿ ਪਹਿਲੀ ਵਾਰੀ ਪ੍ਰਾਈਵੇਟ ਸੈਂਟਰਾਂ ਦੇ ਵਿਚਲੇ ਜਿਹੜੇ ਮਰੀਜ਼ ਨੇ ਉਹ ਇਕੱਠੇ ਕਰਨ ਕਰਕੇ ਇਹ ਅੰਕੜਾ ਜਿਹੜਾ ਜੀ ਉਹ ਵਧਿਆ ਦੱਸਿਆ ਜਾਂਦਾ। ਜਿਹੜੇ ਲੋਕ ਇਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈਗਾ ਜੀ, ਉਹ ਹੁਣ ਦੂਜੇ ਪਾਸੇ ਤੁਰ ਪਏ। ਉਹ ਕਹਿੰਦੇ ਜੀ ਕਿ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਸਰਕਾਰੀ ਦਾਅਵੇ ਜਿਹੜੇ ਆ ਜੀ ਉਹ ਫੇਲ ਹੋਏ ਆ। ਉਹ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਹੀ ਨਹੀਂ ਹੈਗਾ ਜੀ, ਹੁਣ ਉਹ ਦੂਜੇ ਪਾਸੇ ਨੂੰ ਜਿਹੜਾ ਜੀ ਉਹ ਤੁਰ ਪਏ। ਮੇਰਾ ਖਿਆਲ ਇਹ ਅੰਕੜੇ ਉਹਨਾਂ ਨੂੰ ਜ਼ਰੂਰ ਪੜ੍ਹਨੇ ਚਾਹੀਦੇ ਆ ਜਿਹੜੇ ਕਹਿੰਦੇ ਸੀਗੇ ਪੰਜਾਬ ਦੇ ਵਿੱਚ ਨਸ਼ਾ ਜਿਹੜੇ ਕਰਨ ਵਾਲੇ ਆ ਉਹ 0.2% ਹੈ ਜੀ, 0.2 ਸਿਰਫ ਇੰਨਾ ਜਿਹੜਾ ਜੀ ਉਹ ਦੱਸਦੇ ਸੀਗੇ। ਸ਼ਾਇਦ ਇਹ ਤੁਸੀਂ ਕਹਿ ਸਕਦੇ ਹੋ ਕਿ ਇਹ ਅੱਖਾਂ ਖੋਲਣ ਵਾਲੀ ਜਿਹੜੀ ਜੀ ਉਹ ਖਬਰ ਹੈ ਇਸ ਪੱਖੋਂ ਕਿ ਕਿੰਨੇ ਲੋਕ ਇਹਨਾਂ ਸੈਂਟਰਾਂ ਦੇ ਵਿੱਚ ਆ ਰਹੇ। ਬਿਲਕੁਲ ਜੀ, ਏਦਾਂ ਕੌਣ ਮੰਨਦਾ ਹੁੰਦਾ ਆ, ਸਰਕਾਰਾਂ ਸੀ ਉਹਨਾਂ ਦੇ ਉੱਤੇ ਇਸ ਦਾ ਅਸਰ ਪੈਂਦਾ ਸੀਗਾ। ਤੇ ਅੱਗੇ ਸਰਵਣ ਸਿੰਘ ਫਲੋਰ ਤੇ ਉਸ ਸਾਥੀਆਂ ਦੀ ਜੇ ਗੱਲ ਕਰੀਏ ਤਾਂ ਡਰੱਗ ਮਾਮਲੇ 'ਚ ਫਸੇ ਹੋਏ ਸੀ, ਉਹਨਾਂ ਨੂੰ ਜ਼ਮਾਨਤ ਮਿਲੀ। ਬਿਲਕੁਲ ਜੀ, ਐਕਚੁਅਲੀ ਇਹਨਾਂ ਦੀ ਕੋਈ ਅਰੈਸਟ ਨਹੀਂ ਸੀਗੀ ਜੀ ਜਿਹੜੀ ਕਿ ਇਹਨਾਂ ਦਾ ਆਧਾਰ ਬਣੀ ਹੈ ਜੀ ਇਸ ਜ਼ਮਾਨਤ ਦਾ। ਕੁਝ ਨੂੰ ਥੋੜਾ ਜਿਹਾ ਇਹ ਲੱਗਦਾ ਹੋਵੇ ਸ਼ਾਇਦ ਕਿ ਇਹ ਜਿਹੜਾ ਜੀ ਇਹ ਅੰਦਰ ਨਹੀਂ ਸਨ ਜੀ, ਕਿਉਂਕਿ ਇਹਨਾਂ ਦੇ ਖਿਲਾਫ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਦਾਖਲ ਕੀਤੀ ਗਈ ਸੀਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਬਹੁਤ ਚਰਚਿਤ ਡਰੱਗ ਤਸਕਰੀ ਮਾਮਲੇ ਦੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਲੋਰ ਤੇ ਉਹਦੇ ਮੁੰਡੇ ਦਵਨਵੀਰ ਸਿੰਘ ਫਲੋਰ ਨੂੰ ਪੱਕੀ ਜ਼ਮਾਨਤ ਉਹਦੀ ਜਿਹੜੀ ਹੈ ਜੀ ਮਨਜ਼ੂਰ ਕਰ ਲਈ ਆ। ਇਸ ਕੇਸ ਦੇ ਵਿੱਚ ਨਾਮਜ਼ਦ ਸਾਬਕਾ ਅਕਾਲੀ ਸਰਕਾਰ ਦੇ ਵਿੱਚ ਚੀਫ ਪਾਰਲੀਮਾਨੀ ਸੈਕਟਰੀ ਅਵਿਨਾਸ਼ ਚੰਦਰ, ਸੁਸ਼ੀਲ ਕੁਮਾਰ ਸਰਦਾਨਾ ਤੇ ਉਹਦੀ ਜਿਹੜੀ ਦੀ ਵਾਈਫ ਕੈਲਾਸ਼ ਸਰਦਾਨਾ ਤੇ ਨੂੰਹ ਰਸ਼ਮੀ ਸਰਦਾਨਾ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਵੀ ਮਨਜ਼ੂਰ ਜਿਹੜੀਆਂ ਦੀ ਉਹ ਕੀਤੀਆਂ ਗਈਆਂ ਨੇ। ਇਹਨਾਂ ਨੂੰ ਇਹ ਰਾਹਤ ਜਿਹੜੀ ਹੈ ਜੀ ਹਾਈ ਕੋਰਟ ਤੇ ਸਪੈਸ਼ਲ ਬੈਂਚ ਨੇ ਦਿੱਤੀ ਆ, ਔਰ ਇਸ ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਜਿਹੜੀ ਆ ਉਹ ਹੋਊਗੀ। ਅਦਾਲਤ ਨੇ ਪੰਜਾਬ ਸਰਕਾਰ ਨੂੰ ਤੇ ਈਡੀ ਨੂੰ 30 ਦਿਨਾਂ ਦੇ ਅੰਦਰ ਕੇਸ ਸੰਬੰਧੀ ਸਟੇਟਸ ਰਿਪੋਰਟ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਇਹਨਾਂ 6 ਮੁਲਜ਼ਮਾਂ ਦੇ ਖਿਲਾਫ ਕਿਸੇ ਪੁਲਿਸ ਥਾਣੇ ਦੇ ਵਿੱਚ NDPS ਐਕਟ ਦੇ ਤਹਿਤ ਕੋਈ ਕੇਸ ਦਰਜ ਨਹੀਂ ਹੈ। ਇਹਨਾਂ ਵਿਅਕਤੀਆਂ ਤੇ ਸਿਰਫ ਡਰੱਗ ਮਨੀ ਦੇ ਨਾਲ ਜਿਹੜੀ ਹੈ ਜੀ ਬੇਨਾਮੀ ਜਾਇਦਾਦ ਬਣਾਉਣ ਦਾ ਦੋਸ਼ ਹੈ। ਹਾਈ ਕੋਰਟ ਨੇ ਇਹਨਾਂ ਦੀਆਂ ਅਰਜ਼ੀਆਂ ਦੇ ਉੱਤੇ ਸੁਣਵਾਈ ਦੇ ਦੌਰਾਨ ਕਈ ਜਿਹੜੇ ਪਹਿਲੂ ਸੀਗੇ ਉਹਨਾਂ ਨੂੰ ਡੂੰਘਾਈ ਦੇ ਨਾਲ ਜਿਹੜਾ ਜੀ ਉਹ ਵੇਖਿਆ। ਜਦੋਂ ਇਹ ਜਿਹੜੀ ਜ਼ਮਾਨਤ ਮਨਜ਼ੂਰ ਹੋਈ ਹੈ ਤਾਂ ਉਸ ਟਾਈਮ ਈਡੀ ਦੇ ਡਾਇਰੈਕਟਰ ਜਿਹੜੇ ਨਰਿੰਦਰ ਸਿੰਘ ਹੁਰੀ ਵੀ ਅਦਾਲਤ ਦੇ ਵਿੱਚ ਮੌਜੂਦ ਸਨ।
ਉਹਨਾਂ ਨੇ ਵੀ ਜਿਹੜਾ ਜੀ ਇਹ ਨਹੀਂ ਆਖਿਆ ਕਿ ਇਹਨਾਂ ਦੀ ਕਿਸੇ ਜਗ੍ਹਾ ਦੇ ਉੱਤੇ ਇਹਨਾਂ ਦੀ ਅਰੈਸਟ ਪਾ ਕੇ ਫਿਰ ਜਿਹੜੀ ਜੀ ਉਹ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ, ਜਿਹੜੀ ਕਿ ਅਸਲ ਦੇ ਵਿੱਚ ਇਹਨਾਂ ਦੀ ਇਸ ਪੱਕੀ ਜ਼ਮਾਨਤ ਦਾ ਆਧਾਰ ਬਣੀ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੀ ਅਰੈਸਟ ਨਹੀਂ ਸੀ ਇਸ ਮਾਮਲੇ ਦੇ ਵਿੱਚ ਹੋਈ ਸੀ। ਇਹਨਾਂ ਦੇ ਉੱਤੇ ਜਿਹੜਾ ਦੀ ਦੋਸ਼ ਇਹ ਆ ਕਿ ਇਹਨਾਂ ਨੇ ਬੇਨਾਮੀ ਪ੍ਰਾਪਰਟੀ ਜਿਹੜੀ ਹੈ ਜੀ ਉਹ ਬਣਾਈ ਆ ਡਰੱਗ ਦੇ ਪੈਸੇ ਜੀ। ਤੇ ਅੱਗੇ ਰੇਲਵੇ ਦੀ ਗੱਲ ਕਰੀਏ, ਇਹਨਾਂ ਨੂੰ ਹਾਦਸੇ ਤੋਂ ਬਾਅਦ ਪੁਰਾਣੇ ਨਿਯਮ ਯਾਦ ਆਏ? ਨਿਯਮ ਬੜੇ ਪੁਰਾਣੇ ਆ ਜੀ। ਐਕਚੁਅਲੀ ਜਦੋਂ ਰੇਲ ਜਿਹੜੀ ਆ ਇੱਥੇ ਬਹੁਤੀ ਵਿਛਾਈ ਗਈ ਉਦੋਂ ਤੋਂ ਹੈ ਜੀ। ਇਹ 1890 ਦੇ ਵਿੱਚ ਨਿਯਮ ਜਿਹੜੇ ਜੀ ਅੰਗਰੇਜ਼ਾਂ ਦੇ ਵੱਲੋਂ ਹੀ ਜਿਹੜੇ ਸੀਗੇ ਉਹ ਬਣਾਏ ਗਏ, ਔਰ ਇਹਨਾਂ ਨਿਯਮਾਂ ਦੇ ਵਿੱਚ ਜਿਹੜਾ ਜੀ ਇਹ ਸ਼ਾਮਲ ਹੈ ਕਿ ਜਦੋਂ ਕਿਸੇ ਜਗ੍ਹਾ ਦੇ ਉੱਤੇ ਇਕੱਠ ਜਿਹੜਾ ਜੀ ਦੀਂਦਾ ਤੇ ਉੱਥੇ ਜਿਹੜਾ ਜੀ ਸਲੋ ਕੀਤੀ ਜਾਂਦੀ ਹੈ ਟ੍ਰੇਨ। ਉਹਨਾਂ ਦਿਨਾਂ ਦੇ ਵਿੱਚ ਜਿਹੜੇ ਜੀ ਉਹ ਲਾਗੂ ਨਹੀਂ ਸਨ। ਜਿਹੜਾ ਅੰਮ੍ਰਿਤਸਰ ਦੇ ਵਿੱਚ ਹਾਦਸਾ ਵਾਪਰਿਆ, ਜਿਹੜੇ ਉਹਦੇ ਉੱਤੇ ਸਿਆਸਤ ਜਿਹੜੀ ਹੈ ਜੀ ਉਹ ਕਰ ਰਹੇ ਆ, ਉਹ ਇਹੀ ਗੱਲ ਜਿਹੜੀ ਉਹ ਨਹੀਂ ਕਰ ਰਹੇ ਕਿ ਰੇਲਵੇ ਜਿਹੜਾ ਜੀ ਇਹਦੀ ਜਾਂਚ ਕਰੇ, ਔਰ ਰੇਲਵੇ ਦੀ ਜਾਂਚ ਦੇ ਵਿੱਚ ਬਹੁਤਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਸਕਦਾ ਹੈ। ਉਹ ਇਸੇ ਕਰਕੇ ਜਿਹੜਾ ਜੀ ਉਹ ਕਰ ਨਹੀਂ ਰਹੇ। ਇਹਦੇ ਉੱਤੇ ਸਿਆਸਤ ਜਿਹੜੀ ਹੈ ਜੀ ਉਹ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਰੇਲਵੇ ਨੇ ਬਕਾਇਦਾ ਤੌਰ ਦੇ ਉੱਤੇ ਲਿਖਤ ਰੂਪ ਦੇ ਵਿੱਚ ਜਿਹੜੀ ਆ ਉਹ ਇੱਕ ਚਿੱਠੀ ਕੱਢੀ ਆ, ਔਰ ਇਹਨਾਂ ਨਿਯਮਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੀ ਗੱਲ ਜਿਹੜੀ ਆ ਜੀ ਇਸ ਚਿੱਠੀ ਦੇ ਵਿੱਚ ਆਖੀ ਗਈ ਆ। ਜਿਹੜੇ ਰੇਲ ਮਾਹਰ ਨੇ ਜਿਹੜਾ ਅਜਿਹੀਆਂ ਚੀਜ਼ਾਂ ਦੇ ਉੱਤੇ ਜਿਹੜਾ ਜੀ ਪੁਰਾਣੇ ਉਹ ਕੰਮ ਵੀ ਕਰਦੇ ਰਹੇ ਨੇ ਰੇਲਵੇ ਦੇ ਵਿੱਚ, ਉਹ ਇਹ ਗੱਲ ਜਿਹੜੀ ਕਹਿੰਦੇ ਆ ਕਿ ਜੇ ਪ੍ਰਬੰਧਕਾਂ ਨੇ ਅਗਾਊਂ ਜਾਣਕਾਰੀ ਰੇਲਵੇ ਨੂੰ ਦਿੱਤੀ ਹੁੰਦੀ ਤਾਂ ਇਹ ਹਾਦਸਾ ਟਲ ਸਕਦਾ ਸੀਗਾ। ਜਿਹੜਾ ਰੇਲ ਫਾਟਕ ਦਾ ਕਰਮਚਾਰੀ ਆ ਉਹ ਕਹਿੰਦਾ ਮੈਂ ਫਾਟਕ ਬੰਦ ਕਰਕੇ ਡਿਊਟੀ ਜਿਹੜੀ ਦੀ ਉਹ ਆਪਣੀ ਨਿਭਾਤੀ। ਜਿਹੜੀ ਲਾਈਟ ਬੰਦ ਕਰਕੇ ਜਗਾਉਣੀ, ਫਲੈਸ਼ ਜਿਹੜੀ ਦੀ ਉਹ ਕਰਨੀ, ਜਿਹਦਾ ਮਤਲਬ ਆਲ ਇਜ਼ ਰਾਈਟ ਜਿਹੜਾ ਦੀ ਉਹ ਸਮਝਿਆ ਜਾਂਦਾ, ਉਹਨੇ ਜਿਹੜੀ ਜੀ ਬੱਤੀ ਜਗਾਈ ਬੁਝਾਈ। ਇਹਦੇ ਬਾਵਜੂਦ ਇਹ ਪਟੜੀ ਦੇ ਉੱਤੇ ਕਿੰਨੇ ਲੋਕ ਉੱਥੇ ਜਿਹੜੇ ਖੜੇ ਸੀਗੇ, ਇਹ ਗੱਲ ਜਿਹੜੀ ਜੀ ਸਾਰਾ ਕੁਝ ਸਾਹਮਣੇ ਆ ਰਿਹਾ ਕਿ ਉਹਨੇ ਕਿਵੇਂ ਇਹ ਬੱਤੀ ਜਗਾ ਬੁਝਾ ਦਿੱਤੀ। ਇਹ ਜਾਣਦਿਆਂ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਜੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਇਸ ਰੇਲ ਪਟੜੀ ਦੇ ਉੱਤੇ ਖੜੇ ਸਨ। ਇਹੀ ਚੀਜ਼ਾਂ ਨੇ ਜਿਹੜੀਆਂ ਕਿ ਅਸਲ ਦੇ ਵਿੱਚ ਜੇ ਰੇਲ ਮੰਤਰਾਲਾ ਇਹਦੀ ਜਾਂਚ ਕਰਾਉਂਦਾ ਤਾਂ ਇਹ ਸਾਹਮਣੇ ਜਿਹੜੀਆਂ ਜੀ ਉਹ ਆ ਸਕਦੀਆਂ ਨੇ। ਪਰ ਰੇਲ ਮੰਤਰਾਲੇ ਦੀ ਜਾਂਚ ਵੱਲ ਨੂੰ ਇਹਦੇ ਉੱਤੇ ਸਿਆਸਤ ਕਰਨ ਵਾਲੇ ਜਿਹੜੇ ਆ ਜੀ ਉਹ ਵੱਧ ਨਹੀਂ ਰਹੇ ਜੀ। ਤੇ ਅੱਗੇ ਆਪਾਂ ਅਕਾਲੀ ਦਲ ਦਾ ਦਿੱਲੀ ਵਿੱਚ ਜੇ ਗੱਲ ਕਰੀਏ ਤਾਂ ਉੱਥੇ ਵੀ ਖਲਾਰਾ ਵਧਿਆ। ਐਕਚੁਅਲੀ ਜੀ ਇਹਨੂੰ ਕਿਤੇ ਨਾ ਕਿਤੇ ਇੱਕ ਅਕਾਲੀ ਦਲ ਦੀ ਅੰਦਰੂਨੀ ਲੜਾਈ ਦੇ ਰੂਪ ਦੇ ਵਿੱਚ ਵੀ ਵੇਖਿਆ ਜਾ ਰਿਹਾ। ਇੱਕ ਤਾਂ ਖਲਾਰਾ ਉਹਦਾ ਜੋ ਇੱਥੇ ਪਿਆ ਹੋਇਆ ਜੀ ਪੰਜਾਬ ਦੇ ਵਿੱਚ ਜਿਵੇਂ ਹਿੱਲਿਆ ਪਿਆ ਸਾਰਾ ਕੁਛ, ਇਹਦਾ ਅਸਰ ਵੀ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਕਿਹਾ ਜਾਂਦਾ ਜੀ ਕਿ ਜਿਹੜੇ ਸੂਤਰ ਨੇ ਕੁਝ ਦੱਸਦੇ ਆ ਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹਦੇ ਹਾਲਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਵੀ ਬਦਤਰ ਨੇ। ਉੱਥੇ ਤਾਂ ਕੁਛ ਜਿਹੜਾ ਰਿਕਾਰਡ ਆ ਉਹ ਰੱਖਿਆ ਹੀ ਨਹੀਂ ਜਾਂਦਾ ਜੀ, ਪਤਾ ਹੀ ਨਹੀਂ ਕਿੱਧਰੋਂ ਜਿਹੜਾ ਜੀ ਆਉਂਦਾ ਤੇ ਕਿਹੜੇ ਪਾਸੇ ਜਾਂਦਾ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਅਕਤੀ ਜਿਹੜਾ ਸੀਗਾ ਜੀ ਸ਼ੈਂਟੀ, ਉਹਨੇ ਜਿਹੜਾ ਇਹ ਦੋਸ਼ ਲਾਏ ਸੀਗੇ ਔਰ ਉਹਨੇ ਕੁਛ ਜਿਹੜੀਆਂ ਲਿਆਂਦੀਆਂ ਸੀਗੀਆਂ ਜੀ ਸਾਹਮਣੇ ਖੁਲਾਸੇ ਕੀਤੇ ਸੀਗੇ ਕਿ ਕਿਵੇਂ ਕਰਪਸ਼ਨ ਜਿਹੜੀ ਆ ਇੱਥੇ ਹੋ ਰਹੀ ਆ। ਉਦੋਂ ਮਨਜੀਤ ਸਿੰਘ ਜੀਕੇ ਹੋਰਾਂ ਨੇ ਕੀ ਕੀਤਾ ਕਿ ਚੁੱਪ ਕਰਕੇ ਜਿਹੜਾ ਜੀ ਅਸਤੀਫਾ ਦੇ ਕੇ ਸਾਈਡ ਦੇ ਉੱਤੇ ਹੋ ਗਏ। ਇਹਨੇ ਜਿਹੜਾ ਇਹ ਕਿਹਾ ਸੀਗਾ ਕਿ ਉਹਨੇ ਆਪਣੀ ਕੁੜੀ ਤੇ ਜਵਾਈ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਲੱਖਾਂ ਰੁਪਈਏ ਦੇ ਟੈਂਡਰ ਜਿਹੜੇ ਆ ਜੀ ਉਹਨਾਂ ਨੂੰ ਦੇ ਦਿੱਤੇ ਮਨਜੀਤ ਸਿੰਘ ਜੀਕੇ ਨੇ। ਕੁਛ ਦਿਨ ਉਹਨੇ ਜਿਹੜਾ ਸੀਗਾ ਜੀ ਅਹੁਦਾ ਛੱਡਿਆ ਤੇ ਮੁੜ ਕੇ ਆ ਕੇ ਅਹੁਦੇ ਦੇ ਉੱਤੇ ਫੇਰ ਲੱਗ ਗਏ। ਜਿੱਦਾਂ ਅਹੁਦੇ ਦੇ ਉੱਤੇ ਆ ਕੇ ਲੱਗੇ ਤੇ ਮਨਜਿੰਦਰ ਸਿੰਘ ਸਰਸਾ ਨੂੰ ਜਿਹੜਾ ਜੀ ਇਹ ਲੱਗਿਆ ਕਿ ਉਹਦਾ ਸੁਪਨਾ ਜਿਹੜਾ ਦਿੱਲੀ ਅਕਾਲੀ ਦਲ ਦੇ ਉੱਤੇ ਕਾਬਜ਼ ਹੋਣ ਦਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਾਬਜ਼ ਹੋਣ ਦਾ, ਉਹ ਜਿਹੜਾ ਜੀ ਪੂਰਾ ਨਹੀਂ ਹੋ ਰਿਹਾ। ਤੇ ਮਨਜਿੰਦਰ ਸਿੰਘ ਸਰਸਾ ਨੇ ਜਿਹੜਾ ਜੀ ਉਹ ਅਸਤੀਫਾ ਦੇ ਦਿੱਤਾ, ਜਿਹੜੇ ਕਿ ਉੱਥੇ ਸੈਕਟਰੀ ਨੇ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ। ਇਹ ਅਸਤੀਫਾ ਜਿਹੜਾ ਜੀ ਦੇਣ ਤੋਂ ਬਾਅਦ ਅਕਾਲੀ ਦਲ ਜਿਹੜਾ ਬਾਦਲ ਹੈ ਉਹਦੇ ਵਾਸਤੇ ਇਹ ਮੁਸੀਬਤ ਖੜੀ ਹੋ ਗਈ ਕਿ ਹੁਣ ਉਹ ਕਿਹਨੂੰ ਰੱਖੇ ਤੇ ਕਿਹਨੂੰ ਛੱਡੇ। ਨਾ ਤਾਂ ਉਹ ਮਨਜੀਤ ਸਿੰਘ ਜੀਕੇ ਨੂੰ ਜਿਹੜਾ ਜੀ ਉਹ ਛੱਡ ਸਕਦਾ, ਮਨਜੀਤ ਸਿੰਘ ਜੀਕੇ ਨੂੰ ਛੱਡਦਾ ਤੇ ਮਨਜੀਤ ਸਿੰਘ ਜੀਕੇ ਜਿਹੜਾ ਜੀ ਉਹ ਫਿਰ ਉਹ ਇਹ ਕਹਿੰਦਾ ਕਿ ਮੈਂ ਖਿਲਾਰਾ ਜਿਹੜਾ ਜੀ ਉਹ ਖਿਲਾਰੂੰਗਾ ਕਿ ਕਿਹੜੇ ਤਰੀਕੇ ਦੇ ਨਾਲ ਉੱਥੇ ਬੇਨੀਮੀਆਂ ਹੋਈਆਂ ਨੇ। ਜੇ ਮਨਜਿੰਦਰ ਸਿੰਘ ਸਰਸਾ ਜਿਹੜਾ ਜੀ
ਉਹਨੂੰ ਜੇ ਉਹ ਛੱਡਦੇ ਆ ਤੇ ਉਹ ਬਿਕਰਮ ਸਿੰਘ ਮਜੀਠੀਆ ਦਾ ਖਾਸਮ ਖਾਸ ਹੈ। ਕੱਲ ਤੋਂ ਜਿਹੜਾ ਉੱਥੇ ਸੁਖਬੀਰ ਸਿੰਘ ਬਾਦਲ ਹੋਰੀ ਦਿੱਲੀ ਜਾ ਕੇ ਬੈਠੇ ਆ ਤੇ ਉਹ ਕੱਲੇ ਜਿਹੜੇ ਉੱਥੋਂ ਦੇ ਮੈਂਬਰ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਇਸ ਮਾਮਲੇ ਨੂੰ ਕਿਵੇਂ ਹੱਲ ਜਿਹੜਾ ਵੀ ਉਹ ਕੀਤਾ ਜਾ ਸਕੇ। ਇਹ ਅੰਦਰੂਨੀ ਲੜਾਈ ਦਾ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਿੱਟਾ ਹੈ ਕਿਤੇ ਨਾ ਕਿਤੇ ਕਿ ਇਹਦੇ ਨਾਲ ਜਿਹੜਾ ਜੀ ਕਿ ਉੱਥੇ ਕਾਬਜ਼ ਕੌਣ ਹੋਵੇ। ਇਸ ਕਰਕੇ ਜਿਹੜੀ ਹੈ ਜੀ ਇਹ ਲੜਾਈ ਇਸ ਲੈਵਲ ਦੇ ਉੱਤੇ ਚਲੇ ਗਈ ਆ ਕਿ ਤੁਸੀਂ ਇਹ ਕਹਿ ਲਓ ਕਿ ਖਲਾਰਾ ਜਿਹੜਾ ਜੀ ਕੁਛ ਲੋੜ ਤੋਂ ਵੱਧ ਹੀ ਪੈ ਗਿਆ। ਇਹਨੂੰ ਕਿਵੇਂ ਨਜਿੱਠਿਆ ਜਾਂਦਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਔਰ ਮੈਂ ਸਟਾਰਟਿੰਗ ਦੇ ਵਿੱਚ ਜਿਹੜੀ ਗੱਲ ਕੀਤੀ ਸੀਗੀ ਕਿ ਉੱਥੋਂ ਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹਦੇ ਵਿਚਲਾ ਜਿਹੜਾ ਜੋ ਕੁਝ ਚੱਲ ਰਿਹਾ ਉੱਥੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਵੀ ਬਦਤਰ ਹੈ। ਬਿਲਕੁਲ ਜੀ, ਝਗੜਾ ਸਾਰਾ ਕੁਰਸੀਆਂ ਦਾ ਹੈ ਨਾ। ਕੁਰਸੀ ਕਿੱਥੇ ਡਾਈਏ ਤਾਂ ਕਿਹਨੂੰ ਮਿਲੇ। ਤੇ ਜਾਂਦੇ ਆਪਾਂ ਗੱਲ ਕਰੀਏ ਜਦੋਂ ਆਪਣੇ ਪੰਜਾਬ ਤੋਂ ਬਾਹਰ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਇਲੈਕਸ਼ਨਾਂ ਹੁੰਦੀਆਂ ਜਿਸ ਦੇ ਵਿੱਚ ਪੰਜਾਬੀ ਵੀ ਖੜ੍ਹਦੇ ਆ, ਬਹੁਤੀ ਬਸੋਂ ਵਾਲੀ ਗੱਲ ਹੁੰਦੀ ਆ, ਕਈਆਂ ਨੂੰ ਮਿਨੀ ਪੰਜਾਬ ਕਹਿ ਦਿੰਦੇ, ਸਪੈਸ਼ਲੀ ਕੈਨੇਡਾ ਦੇ ਵਿੱਚ। ਹੁਣ ਪਿੱਛੇ ਜਿਹੇ ਚੋਣਾਂ ਹੋਈਆਂ ਜੀ ਇੱਧਰ ਬਰੈਂਪਟਨ ਦੇ ਵਿੱਚ ontario ਵੱਲ, ਤੇ ਉੱਥੇ ਬਹੁਤ ਸਾਰੇ ਪੰਜਾਬੀ ਵੀ ਖੜ੍ਹੇ ਸੀ ਪਰ ਉਹਨਾਂ ਦੇ ਵਿੱਚੋਂ ਜਿਹੜੇ ਜਿੱਤਣੇ ਸੀ ਉਹ ਜਿੱਤ ਗਏ ਆ। ਪਰ ਇੱਕ ਇੱਥੇ ਦੀ ਇੰਡੀਆ ਦੀ ਅਖਬਾਰ ਨੇ ਬੜਾ ਊਲ ਜਲੂਲ ਜਾਂ ਗਲਤ ਜਿਹੀ ਰਿਪੋਰਟਿੰਗ ਕੀਤੀ ਹੈ। ਬਿਲਕੁਲ ਜੀ, ਐਕਚੁਅਲੀ ਅਖਬਾਰ ਦਾ ਜਿਹੜਾ ਅਦਾਰਾ ਹੈ ਜੀ ਉਹ ਰਿਸਪੈਕਟਡ ਅਦਾਰਾ ਹੈ ਇੱਥੇ, ਨਾ ਸਿਰਫ ਮੁਲਕ ਦੇ ਵਿੱਚ ਬਲਕਿ ਬਾਹਰ ਬੈਠੇ ਲੋਕਾਂ ਦੇ ਵਿੱਚ ਵੀ। ਪਰ ਹੈਰਾਨਗੀ ਦੀ ਗੱਲ ਇਹ ਆ ਕਿ ਕਿਸੇ ਉੱਥੋਂ ਦੇ ਪੱਤਰਕਾਰ ਦੀ ਰਿਪੋਰਟ ਜਿਹੜੀ ਜੀ ਉਹ ਚੁੱਕ ਕੇ ਵੱਡੇ ਰੂਪ ਦੇ ਵਿੱਚ ਛਾਪ ਦੇਣਾ। ਇਹ ਮਿਊਨਿਸਪਲ ਇਲੈਕਸ਼ਨ ਹੋਈਆਂ ਨੇ, ਇਹ ਪਾਰਟੀ ਤੋਂ ਬਿਨਾਂ ਹੁੰਦੀਆਂ ਨੇ ਜੀ, ਔਰ ਇਹਦੇ ਵਿੱਚ ਕੋਈ ਸਿੱਧੇ ਰੂਪ ਦੇ ਵਿੱਚ ਪਾਰਟੀ ਜਿਹੜੀ ਵੀ ਉਹ ਸ਼ਾਮਲ ਨਹੀਂ ਹੁੰਦੀ। ਜਿਹੜੇ ਸਰੀ ਦੀਆਂ ਵੀ ਇਲੈਕਸ਼ਨ ਚਰਚਾ ਦੇ ਵਿੱਚ ਰਹੀਆਂ, ਬਰੈਂਪਟਨ ਦੀਆਂ ਵੀ, ਕਿਉਂਕਿ ਪੰਜਾਬੀਆਂ ਦੀ ਬਹੁਤ ਵਸੋਂ ਵਾਲੇ ਸ਼ਹਿਰ ਨੇ, ਵੱਡੇ ਸ਼ਹਿਰ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਉਹ ਵਸਦੇ ਆ। ਇਹਨੂੰ ਮਿੰਨੀ ਪੰਜਾਬ ਜਿਹੜਾ ਜੀ ਉਹ ਵੀ ਕਿਹਾ ਜਾਂਦਾ। ਹੁਣ ਇਹ ਜਿਹੜੀ ਰਿਪੋਰਟਿੰਗ ਆ ਟ੍ਰਿਬਿਊਨ ਇੰਗਲਿਸ਼ ਦੇ ਜਿਹੜੇ ਅਦਾਰੇ ਦੀ, ਉਹਦੇ ਵਿੱਚ ਇਸ ਪੱਤਰਕਾਰ ਦੀ ਜਿਹੜੀ ਰਿਪੋਰਟ ਬਿਨਾਂ ਕਿਸੇ ਤੱਥਾਂ ਤੋਂ ਚੁੱਕ ਕੇ ਜਿਹੜੀ ਦੀ ਉਹ ਛਾਪ ਦਿੱਤੀ ਗਈ, ਇਹ ਕਹਿ ਕੇ ਕਿ ਇੱਥੋਂ ਜਿਹੜੇ ਬਰੈਂਪਟਨ ਦੇ ਹਾਰਨ ਵਾਲੇ ਮੇਅਰ ਨੇ ਲਿੰਡਾ ਜਾਫਰੀ, ਇਹਨਾਂ ਨੂੰ ਜਿਹੜੀ ਹੈ ਜੀ ਸਪੋਰਟ ਸੀਗੀ ਰੈਡੀਕਲ ਲੋਕਾਂ ਦੀ, ਜਿਹੜੇ ਗਰਮ ਦਲੀਏ ਨੇ ਉਹਨਾਂ ਦੀ ਸਪੋਰਟ ਨਾਲ। ਇਹ ਕਹਿਤਾ ਕਿ ਜਿਹੜੇ PC ਦੇ ਕੈਂਡੀਡੇਟ ਸਨ ਪੈਟਰਿਕ ਬਰਾਊਨ, ਉਹ ਜਿਹੜੇ ਸੀਗੇ ਜੀ ਜਿਹੜੇ ਹਿੰਦੂ ਭਾਈਚਾਰਾ ਉਹਦੀ ਮਦਦ ਦੇ ਨਾਲ ਬਰੈਂਪਟਨ ਦੇ ਮੇਅਰ ਦੇ ਅਹੁਦੇ ਦਿੱਤੇ ਪਏ। ਪਹਿਲੀ ਤਾਂ ਗੱਲ PC ਪਾਰਟੀ ਦੇ ਵਜੋਂ ਪੈਟਰਿਕ ਬਰਾਊਨ ਨੇ ਕੋਈ ਇਹ ਚੋਣ ਨਹੀਂ ਲੜੀ। ਇੱਕ ਦੂਜੀ ਗੱਲ ਕਿ ਲਿੰਡਾ ਜਾਫਰੀ ਹੋਰਾਂ ਨੂੰ ਕਿਹੜੇ ਰੈਡੀਕਲ ਗਰੁੱਪਾਂ ਨੇ ਜਿਹੜੀ ਜੀ ਉਹ ਸਪੋਰਟ ਕੀਤੀ, ਇਹਦਾ ਕੋਈ ਇਹਦੇ ਵਿੱਚ ਜਿਹੜਾ ਜੀ ਨਾ ਕੋਈ ਤੱਥ ਦੱਸਿਆ ਗਿਆ, ਨਾ ਕੋਈ ਜਿਹੜੀ ਇਹਦੀ ਹੋਰ ਗੱਲ ਦੱਸੀ ਗਈ ਹੈ। ਮਹਿਜ਼ ਇੱਕ ਦੋ ਫਿਰਕਿਆਂ ਦੇ ਵਿਚਾਲੇ ਪਾਟਕ ਪਾਉਣ ਦੇ ਵਾਸਤੇ, ਦੋ ਫਿਰਕਿਆਂ ਦੇ ਵਿਚਾਲੇ ਜਿਹੜੀ ਦੀ ਉਹ ਕੰਧ ਖੜੀ ਕਰਨ ਦੇ ਵਾਸਤੇ ਇਹ ਕਹਿ ਦਿੱਤਾ ਗਿਆ ਕਿ ਲਿੰਡਾ ਜਾਫਰੀ ਜਿਹੜੀ ਦੀ ਉਹ ਹਾਰ ਗਈ ਰੈਡੀਕਲ ਦੀ ਵਜ੍ਹਾ ਕਰਕੇ, ਤੇ ਪੈਟਰਿਕ ਬਰਾਊਨ ਜਿਹੜਾ ਜੀ ਉਹ ਜਿੱਤ ਗਿਆ ਹਿੰਦੂ ਭਾਈਚਾਰੇ ਦੀਆਂ ਵੋਟਾਂ ਦੇ ਕਰਕੇ। ਇਸ ਤਰ੍ਹਾਂ ਦਾ ਕੀ ਕੋਈ ਡਾਟਾ ਜਿਹੜਾ ਜੀ ਉਹ ਹੈ ਕਿ ਕਿੰਨੀਆਂ ਜਿਹੜੀਆਂ ਵੋਟਾਂ ਉਹ ਰੈਡੀਕਲ ਦੀਆਂ ਨੇ ਤੇ ਕਿੰਨੀਆਂ ਵੋਟਾਂ ਜਿਹੜੀਆਂ ਉਹ ਹਿੰਦੂ ਭਾਈਚਾਰੇ ਦੀਆਂ ਨੇ? ਸ਼ਾਇਦ ਇਹੋ ਜਿਹਾ ਡਾਟਾ ਕੋਈ ਮੌਜੂਦ ਨਾ ਹੋਵੇ। ਚੁੱਕ ਕੇ 4 ਲਾਈਨਾਂ ਜਿਹੜੀਆਂ ਜੀ ਉਹ ਲਿਖ ਦਿੱਤੀਆਂ ਤੇ ਗਾਂ ਜਿਹੜੀ ਅਖਬਾਰ ਨੇ ਉਹ ਛਾਪ ਦਿੱਤੀ, ਜਿਹਦੇ ਤੋਂ ਸੁਚੇਤ ਹੋਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਕਿ ਜਿਹੜਾ ਇਹ ਗੋਦੀ ਮੀਡੀਆ ਹੈ ਉਹਦੀਆਂ ਬ੍ਰਾਂਚਾਂ ਤੁਸੀਂ ਕਹਿ ਲਓ ਕਿ ਇਹ ਵਿਦੇਸ਼ਾਂ ਦੇ ਵਿੱਚ ਵੀ ਖੁੱਲਣ ਲੱਗ ਪਈਆਂ ਨੇ ਜੀ। ਉੱਥੇ ਵੀ ਜਾ ਕੇ ਉਹੀ ਜਿਹੜੇ ਭਾਈਚਾਰਿਆਂ ਦੇ ਵਿਚਾਲੇ ਪਾਟਕ ਪਾ ਕੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਉਹ ਡਾਈਵਰਟ ਕਰਕੇ ਰੱਖਦੇ ਆ ਇਸ ਮੁਲਕ ਦੇ ਵਿੱਚ, ਉਹੀ ਕੁਝ ਉੱਥੇ ਜਾ ਕੇ ਸ਼ੁਰੂ ਕਰ ਲਿਆ। ਬਿਲਕੁਲ ਜੀ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਆ ਤੇ ਕਈ ਮੀਡੀਆ ਵੀ ਇਸ ਤਰ੍ਹਾਂ ਦਾ ਹੈਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।